ਜਦੋਂ ਜਸਵਿੰਦਰ ਭੱਲਾ ਜੀ ਨੂੰ ਤੁਸੀਂ ਅਲਾਈਵ ਕਰ ਰਹੇ ਹੋ ਉੱਥੇ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਕੀਤੀ ਜਾ ਸਕਦੀ ਸੀ। ਕੁਝ ਐਕਟ੍ਰੈਸਿਸ ਤਾਂ ਮੈਨੂੰ ਇਦਾਂ ਲੱਗਿਆ ਦੇਖ ਕੇ ਕਿ ਵੀ ਉਹਨਾਂ ਕੋਲ ਤਾਂ ਕੁਝ ਡਾਇਲੌਗਸ ਹੀ ਨਹੀਂ ਹੈਗੇ ਪੂਰੀ ਫਿਲਮ ਦੇ ਵਿੱਚ। ਤੁਸੀਂ ਕੋਸ਼ਿਸ਼ ਵੀ ਕਰਦੇ ਹੋ ਹੱਸਣ ਦੀ, ਜਿਸ ਤਰੀਕੇ ਦੇ ਨਾਲ ਜੋਕਸ ਲੈਂਡ ਵੀ ਨਹੀਂ ਹੋ ਰਹੇ ਬਹੁਤ ਸਾਰੇ ਵਿੱਚ। ਮੈਨੂੰ ਲੱਗਦਾ ਕਿ ਜੋ ਜਸਵਿੰਦਰ ਭੱਲਾ ਜੀ ਦਾ ਕਰੈਕਟਰ ਸੀ ਇਸ ਦੇ ਵਿੱਚ ਉਹਨਾਂ ਨੂੰ ਬਹੁਤ ਘੱਟ ਇਸਤੇਮਾਲ ਕੀਤਾ ਗਿਆ। ਪੰਜਾਬ ਦੀ ਇੱਕ ਐਸੀ ਮੂਵੀ ਜਿਸ ਦਾ ਬਜਟ 17 ਕਰੋੜ ਹੋਵੇ ਤੇ ਉਸਦੇ 6 ਕਰੋੜ ਸਿਰਫ ਤੇ ਸਿਰਫ ਉਸਦੀ ਮਾਰਕੀਟਿੰਗ ਤੇ ਖਰਚ ਹੋਏ ਹੋਣ, ਤੇ ਪੰਜਾਬ ਦੀ ਉਹ ਮੂਵੀ ਜਿਹੜੀ ਕਿ ਸਭ ਤੋਂ ਫੇਮਸ ਫਰੈਂਚਾਈਜ਼ੀ ਦਾ ਇਸ ਵਕਤ ਉਹ ਚੌਥਾ ਪਾਰਟ ਹੋਵੇ, ਤੇ ਪੰਜਾਬ ਦੀ ਇੱਕ ਉਹ ਮੂਵੀ ਜਿਸ ਦੇ ਵਿੱਚ ਪੰਜਾਬ ਦੇ ਸਾਰੇ ਮਸ਼ਹੂਰ ਐਕਟਰ ਤੁਹਾਨੂੰ ਇੱਕ ਜਗ੍ਹਾ ਤੇ ਇਕੱਠੇ ਮਿਲਣ। ਪੰਜਾਬ ਦੀ ਉਹ ਮੂਵੀ ਜਿਹੜੀ ਦਾਅਵਾ ਕਰਦੀ ਹੈ ਪੰਜਾਬੀ ਸਿਨੇਮਾ ਨੂੰ ਫਿਰ ਤੋਂ ਦੁਬਾਰਾ ਖੜਾ ਕਰਨ ਦਾ। ਸੋ ਅੱਜ ਆਪਾਂ ਗੱਲ ਕਰਾਂਗੇ ਕੈਰੀ ਔਨ ਜੱਟਾ 4 ਦੀ। ਤਾਂ ਮਰ ਕੇ ਵੀ ਤੁਹਾਡੀਆਂ ਗੋਲਡੀ ਇੱਥੇ ਨਹੀਂ ਆਇਆ। ਹੁਣ ਤੱਕ ਮੈਂ ਸਕੂਲ ਟੌਰ ਨਾ ਜਾਂਦਾ ਸੀ ਵੀ ਮੈਂ ਜੱਟ ਦਾ ਪੁੱਤ ਆ। ਹੁਣ ਮੈਨੂੰ ਪਤਾ ਲੱਗਿਆ ਮੈਂ ਦੋ ਜੱਟੀਆਂ ਦਾ ਪੁੱਤ ਆ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਲਵੀ ਖੱਤਰੀ, ਤੁਸੀਂ ਦੇਖ ਰਹੇ ਹੋ ਸਿਨੇਮਾ ਰੂਬਰੂ। ਅੱਜ ਜਦੋਂ ਮੈਂ ਆਸਟ੍ਰੇਲੀਆ ਬ੍ਰਿਸਬਨ ਦੇ ਵਿੱਚ ਇਸ ਮੂਵੀ ਨੂੰ ਦੇਖਣ ਗਿਆ ਤਾਂ ਮੈਨੂੰ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਨਾਰਮਲੀ ਪੰਜਾਬੀ ਫਿਲਮਸ ਦੇ ਵਿੱਚ ਇੰਨਾ ਜ਼ਿਆਦਾ ਰਸ਼ ਨਹੀਂ ਦੇਖਣ ਨੂੰ ਮਿਲਦਾ, ਪਰ ਥੀਏਟਰ ਪੂਰੇ ਦੇ ਪੂਰੇ ਭਰੇ ਹੋਏ ਸੀਗੇ। ਬਹੁਤ ਸਾਰੇ ਲੋਕਾਂ ਦਾ ਇਕੱਠ ਤੁਹਾਨੂੰ ਇਸ ਮੂਵੀ ਦੇ ਲਈ ਥੀਏਟਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਹੁਣ ਜੇ ਮੈਂ ਗੱਲ ਕਰਾਂ ਇਸ ਮੂਵੀ ਦੀ ਮਾਰਕੀਟਿੰਗ ਦੀ, ਤਾਂ ਮਾਰਕੀਟਿੰਗ ਇਸ ਵਕਤ ਪੂਰੀ ਕਾਮਯਾਬ ਹੋਈ ਹੈ। ਗਿੱਪੀ ਗਰੇਵਾਲ ਥੀਏਟਰ ਭਰਨ ਦੇ ਵਿੱਚ ਪੂਰੇ ਕਾਮਯਾਬ ਹੋਏ ਨੇ ਤੇ ਲੋਕ ਲਗਾਤਾਰ ਥੀਏਟਰ ਦੇ ਵਿੱਚ ਆ ਰਹੇ ਨੇ ਇਸ ਮੂਵੀ ਨੂੰ ਦੇਖਣ ਦੇ ਲਈ। ਮੈਂ ਜਦੋਂ ਇਸ ਮੂਵੀ ਨੂੰ ਦੇਖਿਆ ਤਾਂ ਮੇਰਾ ਕੀ ਐਕਸਪੀਰੀਅੰਸ ਰਿਹਾ ਉਹ ਆਪਾਂ ਸ਼ੇਅਰ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੂਵੀ ਜਿਹੜੀ ਕਿ ਸ਼ੁਰੂਆਤ ਹੁੰਦੀ ਹੈ ਜਸਵਿੰਦਰ ਭੱਲਾ ਜੀ ਨੂੰ ਸ਼ਰਧਾਂਜਲੀ ਦੇਣ ਤੋਂ, ਸਮਰਪਿਤ ਕੀਤੀ ਜਾਂਦੀ ਹੈ ਜਸਵਿੰਦਰ ਭੱਲਾ ਜੀ ਨੂੰ। ਇਹ ਇੱਕ ਨੋਸਟੈਲਜਿਕ ਵੀ ਲੱਗਦਾ ਹੈ ਦੇਖਣ ਦੇ ਵਿੱਚ, ਇੱਕ ਮਤਲਬ ਦੇਖ ਕੇ ਅਹਿਸਾਸ ਹੁੰਦਾ ਕਿ ਵੀ ਸੱਚੀ ਯਾਰ ਜਸਵਿੰਦਰ ਭੱਲਾ ਜੀ ਸਾਡੇ ਵਿਚਕਾਰ ਨਹੀਂ ਰਹੇ। ਮੈਨੂੰ ਲੱਗਦਾ ਜ਼ਿਆਦਾਤਰ ਆਡੀਅנס ਜਿਹੜੀ ਥੀਏਟਰ ਦੇ ਵਿੱਚ ਆ ਰਹੀ ਹੈ ਉਹ ਸਾਰੇ ਦੇ ਸਾਰੇ ਜਸਵਿੰਦਰ ਭੱਲਾ ਜੀ ਨੂੰ ਸਕਰੀਨ ਦੇ ਉੱਤੇ ਦੇਖਣ ਲਈ ਆ ਰਹੇ ਨੇ। ਸੋ ਮੈਂ ਵੀ ਇਸ ਚੀਜ਼ ਦੇ ਲਈ ਬਹੁਤ ਜ਼ਿਆਦਾ ਐਕਸਾਈਟਡ ਸੀ ਕਿ ਮੈਂ ਉਹਨਾਂ ਨੂੰ ਸਕਰੀਨ ਦੇ ਉੱਤੇ ਕਿਵੇਂ ਕ੍ਰੀਏਟ ਕੀਤਾ ਗਿਆ ਇਹ ਦੇਖਣ ਦੇ ਲਈ। ਜੇ ਹੁਣ ਗੱਲ ਕਰੀਏ ਮੂਵੀ ਦੀ ਸਟੋਰੀ ਦੀ, ਤਾਂ ਮੂਵੀ ਦੀ ਸਟੋਰੀ ਉਹੀ ਹੈ ਜੋ ਪਹਿਲੇ 2-3 ਪਾਰਟਸ ਦੇ ਵਿੱਚ ਹੈ। ਉਸੇ ਤਰੀਕੇ ਦੇ ਨਾਲ ਸਟਾਰਟਿੰਗ ਦੇ ਵਿੱਚ ਕਰੈਕਟਰਸ ਇੰਟਰੋਡਿਊਸ ਹੁੰਦੇ ਨੇ, ਫਿਰ ਉਹ ਕਰੈਕਟਰਸ ਦੀ ਜਿਹੜੀ ਮਿਸਕਮਿਊਨੀਕੇਸ਼ਨਸ ਹੁੰਦੀਆਂ ਨੇ, ਮਿਸ ਆਇਡੈਂਟੀਟੀਜ਼ ਹੁੰਦੀਆਂ ਨੇ, ਤੇ ਐਂਡ ਦੇ ਵਿੱਚ ਉਸੇ ਹੌਚ ਪੌਚ ਨੂੰ ਕਲੀਅਰ ਕੀਤਾ ਜਾਂਦਾ ਹੈ। ਸੋ ਜੋ ਪਹਿਲਾਂ 2-3 ਪਾਰਟਸ ਦੇ ਵਿੱਚ ਹੋਇਆ ਉਸੇ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਮਤਲਬ ਰਿਪੀਟ ਲੱਗਿਆ ਦੇਖਣ ਦੇ ਵਿੱਚ। ਮੈਨੂੰ ਲੱਗਿਆ ਕਿ ਸਟੋਰੀ ਕੁਝ ਵੱਖਰੀ ਜ਼ਰੂਰ ਹੋ ਸਕਦੀ ਸੀ ਕਿਉਂਕਿ ਬਹੁਤ ਜ਼ਿਆਦਾ ਸਕੋਪ ਸੀ। ਮੈਨੂੰ ਇਹ ਲੱਗਿਆ ਕਿ ਵੀ ਜਦੋਂ ਜਸਵਿੰਦਰ ਭੱਲਾ ਜੀ ਨੂੰ ਤੁਸੀਂ ਅਲਾਈਵ ਕਰ ਰਹੇ ਹੋ ਉੱਥੇ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਕੀਤੀ ਜਾ ਸਕਦੀ ਸੀ, ਕਿਉਂਕਿ ਬਹੁਤ ਸਾਰੀਆਂ ਮੂਵੀ ਦੇ ਵਿੱਚ ਤੁਹਾਨੂੰ ਇਦਾਂ ਦੀ ਕਨਫਿਊਜ਼ਨ ਜਾਂ ਕਾਮੇਡੀ ਕ੍ਰੀਏਟ ਕੀਤੀ ਹੋਈ ਮਿਲਦੀ ਹੈ ਜਿੱਥੇ ਸਾਰੇ ਬੰਦੇ ਇੱਕ ਬੰਦੇ ਨੂੰ ਦੇਖ ਨਹੀਂ ਸਕਦੇ, ਪਰ ਲੇਕਿਨ ਕੁਝ ਹੀ ਬੰਦੇ ਜਿਹੜੇ 2-3 ਜਣੇ ਹੁੰਦੇ ਆ ਉਸ ਨੂੰ ਦੇਖ ਸਕਦੇ ਨੇ, ਤੇ ਉੱਥੇ ਕਾਮੇਡੀ ਬਹੁਤ ਜ਼ਿਆਦਾ ਕ੍ਰੀਏਟ ਹੁੰਦੀ ਨਾਰਮਲ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਮੈਨੂੰ ਇੱਥੇ ਥੋੜੀ ਜਿਹੀ ਕਮੀ ਲੱਗੀ, ਜਿੰਨਾ ਜ਼ਿਆਦਾ ਉਹ ਜਸਵਿੰਦਰ ਭੱਲਾ ਜੀ ਦੇ ਇਸ AI ਅਵਤਾਰ ਨੂੰ ਯੂਜ਼ ਕਰ ਸਕਦੇ ਸੀ ਉਹ ਥੋੜਾ ਜਿਹਾ ਘੱਟ ਕੀਤਾ, ਔਰ ਸਟੋਰੀ ਦੇ ਵਿੱਚ ਇੰਨੇ ਜ਼ਿਆਦਾ ਵਲਵਲੇਵੇਂ ਤੁਹਾਨੂੰ ਦੇਖਣ ਨੂੰ ਨਹੀਂ ਮਿਲਦੇ। ਸਿੰਪਲ ਜੀ ਸਟੋਰੀ ਹੈ ਔਰ ਸਿੰਪਲ ਤਰੀਕੇ ਨਾਲ ਹੀ ਤੁਸੀਂ ਉਸ ਨੂੰ ਇੰਜੋਏ ਕਰਦੇ ਹੋ। ਇਹ ਸਟੋਰੀ ਕੁਝ ਜਿੱਦਾਂ ਕਹਿ ਦੋ ਸ਼ੇਕਸਪੀਅਰਸ ਦੇ ਪਲੇਸ ਤੋਂ ਵੀ ਇਨਸਪਾਇਰਡ ਆ। ਉਹਨਾਂ ਦੇ ਪਲੇ ਦੇ ਵਿੱਚ ਵੀ ਜਿਹੜੀ ਕਾਮੇਡੀ ਕ੍ਰੀਏਟ ਹੁੰਦੀ ਆ ਉਹ ਇਸੇ ਤਰੀਕੇ ਦੀ ਹੀ ਕਰੈਕਟਰਸ ਦੀ ਮਿਸਕਮਿਊਨੀਕੇਸ਼ਨ, ਮਿਸ ਆਇਡੈਂਟੀਟੀਜ਼ ਤੋਂ ਕ੍ਰੀਏਟ ਹੁੰਦੀ ਸੀ। ਸੋ ਇਸੇ ਹੀ ਤਰੀਕੇ ਦੇ ਨਾਲ ਇਸ ਮੂਵੀ ਦੇ ਵਿੱਚ ਵੀ ਮਿਸ ਆਇਡੈਂਟੀਟੀਜ਼ ਤੋਂ ਹੀ ਜ਼ਿਆਦਾਤਰ ਤੁਹਾਨੂੰ ਕਾਮੇਡੀ ਕ੍ਰੀਏਟ ਕੀਤੀ ਹੋਈ ਮਿਲਦੀ ਹੈ। ਜੇ ਗੱਲ ਕਰੀਏ ਹੁਣ ਐਕਟਿੰਗ ਦੀ, ਤਾਂ ਐਕਟਿੰਗ ਦੇ ਵਿੱਚ ਜਿੰਨੇ ਵੀ ਕਲਾਕਾਰ ਨੇ ਉਹਨਾਂ ਨੂੰ ਤੁਸੀਂ ਬਹੁਤ ਸਾਰੀਆਂ ਅੱਡ-ਅੱਡ ਫਿਲਮਾਂ ਦੇ ਵਿੱਚ ਅਲੱਗ-ਅਲੱਗ ਰੋਲਾਂ ਦੇ ਵਿੱਚ ਦੇਖਿਆ ਹੋਵੇਗਾ, ਪਰ ਜਿਹੜੇ ਰੋਲਸ ਉਹ ਉੱਥੇ ਕਰਦੇ ਆਏ ਨੇ ਉਸੇ ਤਰੀਕੇ ਦੇ ਹੀ ਕਰੈਕਟਰਸ ਇਸ ਮੂਵੀ ਦੇ ਵਿੱਚ ਨੇ। ਮੈਨੂੰ ਜ਼ਿਆਦਾ ਮਜ਼ਾ ਆਇਆ ਸਕਰੀਨ ਦੇ ਉੱਤੇ ਦੇਖ ਕੇ ਕਰਮਜੀਤ ਅਨਮੋਲ ਜਦੋਂ ਉਹ ਆਉਂਦੇ ਨੇ ਸਕਰੀਨ ਦੇ ਉੱਤੇ, ਉਹਨਾਂ ਨੂੰ ਸਕਰੀਨ ਦੇ ਉੱਤੇ ਦੇਖ ਕੇ ਤੁਹਾਡੇ ਮੂੰਹ ਤੇ ਸਮਾਈਲ ਆਉਂਦੀ ਹੈ। ਫਿਰ ਜਾਂ ਤੁਹਾਨੂੰ BN ਸ਼ਰਮਾ ਜਦੋਂ ਤੁਸੀਂ ਉਹਨਾਂ ਨੂੰ ਸਕਰੀਨ ਦੇ ਉੱਤੇ ਦੇਖਦੇ ਹੋ ਤੁਹਾਨੂੰ ਉਹਨਾਂ ਦੇ ਨਾਲ ਬਹੁਤ ਸਮਾਈਲ ਆਉਂਦੀ ਹੈ, ਤੁਸੀਂ ਮਤਲਬ ਉਦੋਂ ਹੱਸਦੇ ਹੋ। ਉਹਨਾਂ ਦੇ ਸੀਨ ਜਿਹੜੇ ਨੇ ਉਹ ਬਹੁਤ ਅੱਛੇ ਤਰੀਕੇ ਦੇ ਨਾਲ ਮਤਲਬ ਕਾਮੇਡੀ ਕ੍ਰੀਏਟ ਕਰਦੇ ਆ ਇਸ ਮੂਵੀ ਦੇ ਵਿੱਚ। ਜੇ ਗੱਲ ਕਰੀਏ ਅਸੀਂ ਗਿੱਪੀ ਭਾਜੀ ਦੀ, ਬੀਨੂ ਸ਼ਰਮਾ ਦੀ ਜਾਂ ਪੁਖਰਾਜ ਭੱਲਾ ਦੀ, ਇਹਨਾਂ ਸਾਰਿਆਂ ਦੀ ਐਕਟਿੰਗ ਠੀਕ ਹੈ, ਪਰ ਇਦਾਂ ਨਹੀਂ ਹੈ ਕਿ ਵੀ ਓਵਰ ਦਾ ਟੌਪ ਤੁਹਾਨੂੰ ਇੱਥੇ ਕੁਝ
ਜ਼ਿਆਦਾ ਨਜ਼ਰ ਨਹੀਂ ਆਉਂਦਾ। ਹੋਰ ਜੇ ਮੈਂ ਗੱਲ ਕਰਾਂ ਐਕਟ੍ਰੈਸਿਸ ਦੀ, ਤਾਂ ਐਕਟ੍ਰੈਸਿਸ ਕੋਲ ਇੱਥੇ ਇਸ ਮੂਵੀ ਦੇ ਵਿੱਚ ਕੁਝ ਜ਼ਿਆਦਾ ਕਰਨ ਲਈ ਹੈ ਨਹੀਂ ਸੀ। ਕੁਝ ਐਕਟ੍ਰੈਸਿਸ ਤਾਂ ਮੈਨੂੰ ਇਦਾਂ ਲੱਗਿਆ ਦੇਖ ਕੇ ਕਿ ਵੀ ਉਹਨਾਂ ਕੋਲ ਤਾਂ ਕੁਝ ਡਾਇਲੌਗਸ ਹੀ ਨਹੀਂ ਹੈਗੇ ਪੂਰੀ ਫਿਲਮ ਦੇ ਵਿੱਚ। ਉਹ ਸਿਰਫ ਤੇ ਸਿਰਫ ਇੱਕ ਕਾਮੇਡੀ ਦੇ ਲਈ ਮਤਲਬ ਇੱਕ ਕਰੈਕਟਰ ਚਾਹੀਦਾ ਆ, ਤੇ ਉਹ ਕਿਉਂਕਿ ਉਹਦੇ ਵਿੱਚ ਮਿਸ ਆਇਡੈਂਟੀਟੀ ਕਰਨੀ ਹੈ ਕਿ ਵੀ ਉਹ ਬੰਦਾ ਕੁਝ ਹੋਰ ਸਮਝ ਰਿਹਾ ਪਰ ਹੈ ਕੁਝ ਹੋਰ ਹੈ, ਤਾਂ ਇਸ ਤਰੀਕੇ ਦੇ ਨਾਲ ਵੀ ਕਰੈਕਟਰ ਰੱਖੇ ਹੋਏ ਲੱਗਦੇ ਆ ਇਸ ਮੂਵੀ ਦੇ ਵਿੱਚ। ਜੇ ਗੱਲ ਕਰੀਏ ਅਸੀਂ ਡਾਇਰੈਕਸ਼ਨ ਦੀ, ਤਾਂ ਸਮੀਪ ਕੰਗ ਜੀ ਜਿਸ ਚੀਜ਼ ਲਈ ਫੇਮਸ ਨੇ, ਉਹਨਾਂ ਨੇ ਇਸ ਫਿਲਮ ਦੇ ਵਿੱਚ ਵੀ ਉਸੇ ਤਰੀਕੇ ਦਾ ਹੀ ਕੰਮ ਕੀਤਾ ਹੈ। ਕਿਉਂਕਿ ਜ਼ਿਆਦਾਤਰ ਉਹਨਾਂ ਦੀਆਂ ਜਿੰਨੀ ਵੀ ਕਾਮੇਡੀਜ਼ ਫਿਲਮ ਨੇ, ਉਹਨਾਂ ਕਾਮੇਡੀ ਫਿਲਮਸ ਦੇ ਵਿੱਚ ਉਹ ਇਸੇ ਤਰੀਕੇ ਦੇ ਨਾਲ ਹੀ ਸਿਚੁਏਸ਼ਨਸ ਕ੍ਰੀਏਟ ਕਰਦੇ ਨੇ। ਫਿਰ ਉਹ ਸਿਚੁਏਸ਼ਨਸ ਦੇ ਵਿੱਚ ਉਹ ਜੋ ਕ੍ਰਾਸ ਕੁਐਸਚਨਿੰਗ ਹੁੰਦੀ ਹੈ ਜਾਂ ਕ੍ਰਾਸ ਕਨੈਕਸ਼ਨਸ ਬਣਦੇ ਨੇ ਸਾਰੇ, ਉਹਨਾਂ ਨੂੰ ਫਿਰ ਉਹ ਕਿਵੇਂ ਕਲੀਅਰ ਕਰਦੇ ਆ ਜਾਂ ਉਹਨਾਂ ਦੇ ਵਿੱਚ ਉਹ ਕਿਵੇਂ ਕਾਮੇਡੀ ਕ੍ਰੀਏਟ ਕਰਦੇ ਆ, ਇਹ ਉਹਨਾਂ ਦਾ ਮੈਨੂੰ ਲੱਗਦਾ ਸਭ ਤੋਂ ਸਟਰੋਂਗੈਸਟ ਪਾਰਟ ਹੈ। ਤੇ ਇਸ ਮੂਵੀ ਦੇ ਵਿੱਚ ਵੀ ਉਹਨਾਂ ਨੇ ਆਪਣੇ ਇਸ ਸਟਰੋਂਗ ਪਾਰਟ ਨੂੰ ਹੀ ਯੂਜ਼ ਕੀਤਾ ਹੈ ਤੇ ਉਸੇ ਸਟਰੋਂਗ ਪਾਰਟ ਦੇ ਨਾਲ ਉਹਨਾਂ ਨੇ ਇਸ ਫਿਲਮ ਦੇ ਵਿੱਚ ਖੇਡਿਆ। ਪਰ ਲੇਕਿਨ ਮੈਂ ਐਂਡ ਦੇ ਵਿੱਚ ਜੋ ਮੇਰਾ ਵਰਡਿਕਟ ਜਾਂ ਕਹਿ ਦੋ ਜੋ ਮੈਂ ਮਤਲਬ ਸਮਝਿਆ ਜਾਂ ਮੈਂ ਦੇਖਣ ਦੇ ਵਿੱਚ ਮਹਿਸੂਸ ਕੀਤਾ, ਮੈਨੂੰ ਲੱਗਦਾ ਕਿ ਜੋ ਜਸਵਿੰਦਰ ਭੱਲਾ ਜੀ ਦਾ ਕਰੈਕਟਰ ਸੀ ਇਸ ਦੇ ਵਿੱਚ, ਉਹਨਾਂ ਨੂੰ ਬਹੁਤ ਘੱਟ ਇਸਤੇਮਾਲ ਕੀਤਾ ਗਿਆ ਡਾਇਰੈਕਟਰ ਵੱਲੋਂ। ਮੈਨੂੰ ਲੱਗਦਾ ਕਿ ਇਹ ਡਾਇਰੈਕਸ਼ਨ ਦਾ ਸ਼ਾਇਦ ਥੋੜਾ ਜਿਹਾ ਕਮਜ਼ੋਰ ਪਾਰਟ ਸੀ, ਉਹਨਾਂ ਨੂੰ ਹੋਰ ਵੀ ਜ਼ਿਆਦਾ ਇਸਤੇਮਾਲ ਕੀਤਾ ਜਾ ਸਕਦਾ ਸੀ, ਕਿਉਂਕਿ ਉਹ ਦਿਖ ਨਹੀਂ ਰਹੇ ਆ ਇਸ ਫਿਲਮ ਦੇ ਵਿੱਚ। ਬਹੁਤ ਜਣਿਆਂ ਨੂੰ ਬਹੁਤ ਘੱਟ ਦਿਖਦੇ ਆ ਤੇ ਉਹ ਸਿਰਫ 2-3 ਜਣਿਆਂ ਨੂੰ ਹੀ ਦਿਖ ਰਹੇ ਨੇ, ਤੇ ਉਸ ਜਿਹੜੀ ਦਿਖਣ ਜਾਂ ਨਾ ਦਿਖਣ ਦੇ ਵਿੱਚ ਜਿੰਨਾ ਜ਼ਿਆਦਾ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਸੀ ਜਾਂ ਉਹਨਾਂ ਦੀਆਂ ਕਾਮੇਡੀ ਸਿਚੁਏਸ਼ਨਸ ਕ੍ਰੀਏਟ ਕੀਤੀਆਂ ਜਾ ਸਕਦੀਆਂ ਸੀਗੀਆਂ, ਉਸ ਦੇ ਹਿਸਾਬ ਨਾਲ ਬਹੁਤ ਘੱਟ ਦੇਖਣ ਨੂੰ ਮਿਲਿਆ ਕਿ ਉਹਨਾਂ ਨੂੰ ਇਸਤੇਮਾਲ ਇਸ ਮੂਵੀ ਦੇ ਵਿੱਚ ਕਾਮੇਡੀ ਦੇ ਲਈ ਇਸਤੇਮਾਲ ਕੀਤਾ ਗਿਆ। ਜੇ ਤੁਸੀਂ ਸਮੀਪ ਕੰਗ ਜੀ ਦੇ ਫੈਨ ਹੋ ਤੇ ਉਹਨਾਂ ਦੇ ਸਟਾਈਲ ਦੀ ਮੂਵੀਜ਼ ਤੁਹਾਨੂੰ ਪਸੰਦ ਨੇ, ਤਾਂ ਤੁਹਾਨੂੰ ਇਸ ਮੂਵੀ ਤੋਂ ਕੋਈ ਨਿਰਾਸ਼ਾ ਨਹੀਂ ਹੋਏਗੀ। ਉਹਨਾਂ ਨੇ ਆਪਣੇ ਸਟਾਈਲ ਦੀ ਮੂਵੀ ਜੋ ਚੀਜ਼ ਦੇ ਵਿੱਚ ਉਹ ਬੈਸਟ ਨੇ, ਉਹਨਾਂ ਨੇ ਇਸ ਮੂਵੀ ਦੇ ਵਿੱਚ ਪ੍ਰੋਪਰ ਇਸਤੇਮਾਲ ਕੀਤਾ ਹੈ। ਹੁਣ ਜੇ ਮੈਂ ਗੱਲ ਕਰਾਂ ਫਿਲਮ ਦੇ ਕੁਝ ਸੀਨ ਦੇ ਬਾਰੇ, ਤਾਂ ਮੇਰੇ 2 ਸੀਨ ਬਹੁਤ ਜ਼ਿਆਦਾ ਫੇਵਰੇਟ ਹੈ। ਇੱਕ ਤਾਂ ਕਰਮਜੀਤ ਅਨਮੋਲ ਭਾਈ ਤੇ ਨਾਲ ਸਮੀਪ ਕੰਗ ਜੀ ਦਾ ਇੱਕ ਸੀਨ ਹੈ, ਉਹ ਮੈਨੂੰ ਬਹੁਤ ਵਧੀਆ ਲੱਗਿਆ। ਉਹ ਤੁਹਾਨੂੰ ਮਤਲਬ ਹਾਸਾ ਜ਼ਰੂਰ ਕਢਵਾਏਗਾ, ਤੁਸੀਂ ਹੱਸੋਗੇ, ਉਹਦੇ ਉੱਤੇ ਕਾਮੇਡੀ ਕ੍ਰੀਏਟ ਹੁੰਦੀ ਹੈ। ਉਸ ਤੋਂ ਬਾਅਦ ਕੁਝ ਸੀਨ ਤੁਹਾਨੂੰ ਬੀਐਨ ਸ਼ਰਮਾ ਜੀ ਦੇ ਨੇ ਤੇ ਕੁਝ ਕੁ ਸੀਨ ਤੁਹਾਨੂੰ ਕਰਮਜੀਤ ਅਨਮੋਲ ਜੀ ਦੇ ਜੋ ਅਲੱਗ ਤੋਂ ਨੇ। ਮੈਂ ਤੁਹਾਡੇ ਨਹੀਂ ਇੰਨਾ ਸਰਪ੍ਰਾਈਜ਼ ਤੋੜਨਾ ਚਾਹੁੰਦਾ ਕਿ ਉਸ ਦੇ ਵਿੱਚ ਉਹ ਕਿਸ ਤਰੀਕੇ ਦੇ ਕਰੈਕਟਰ ਕਰ ਰਹੇ ਨੇ, ਪਰ ਇਹ ਸੀਨ ਤੁਹਾਨੂੰ ਹਾਸਾ ਜ਼ਰੂਰ ਦਿਵਾਉਣਗੇ, ਤੁਸੀਂ ਹੱਸੋਗੇ, ਆਪਣੀ ਫੈਮਿਲੀ ਦੇ ਨਾਲ ਬੈਠ ਕੇ ਐਂਟਰਟੇਨ ਹੋਵੋਗੇ। ਇਹ ਮੂਵੀ ਮੈਨੂੰ 1 ਟਾਈਮ ਵਾਚ ਲੱਗੀ, ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਤੁਸੀਂ ਫੈਮਿਲੀ ਦੇ ਨਾਲ ਜਾਣਾ ਚਾਹੁੰਦੇ ਹੋ। ਪਰ ਮੈਨੂੰ ਲੱਗਦਾ ਕਿ ਜੇ ਤੁਸੀਂ ਸਿਨੇਮਾ ਲਵਰ ਹੋ, ਤੁਸੀਂ ਕੁਝ ਅਲੱਗ ਜਿਹਾ ਦੇਖਣਾ ਲੱਭ ਰਹੇ ਹੋ ਕਿ ਵੀ ਮੈਂ ਕੁਝ ਡਿਫਰੈਂਟ ਜਿਹਾ ਦੇਖਣਾ ਹੈ, ਸਿਨੇਮਾ ਦੇਖਣਾ ਹੈ, ਤਾਂ ਉਸ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੈ। ਜੇ ਮੈਂ ਗੱਲ ਕਰਾਂ ਓਵਰਆਲ ਇਸ ਮੂਵੀ ਦੇ ਬਾਰੇ, ਤਾਂ ਇਹ ਇੱਕ ਲਾਈਟ ਹਾਰਟਡ ਕਾਮੇਡੀ ਮੂਵੀ ਹੈ, ਤੁਸੀਂ 1 ਟਾਈਮ ਵਾਚ ਕਰ ਸਕਦੇ ਹੋ। ਔਰ ਫੈਮਿਲੀ ਦੇ ਨਾਲ ਜੇ ਤੁਸੀਂ ਡੇ ਆਊਟ ਕਰਨਾ ਹੈ ਤੇ ਤੁਸੀਂ ਕੋਈ ਲਾਈਟ ਹਾਰਟਡ ਕਾਮੇਡੀ ਮੂਵੀ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਮੂਵੀ ਪਸੰਦ ਆਵੇਗੀ। ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਸਿਨੇਮਾ ਵੀ ਚਾਹੀਦਾ ਹੈ, ਤੁਹਾਨੂੰ ਐਕਟਿੰਗ ਵੀ ਚਾਹੀਦੀ ਹੈ, ਸੀਨ ਮੇਕਿੰਗ ਚਾਹੀਦੀ ਹੈ, ਡਾਇਰੈਕਸ਼ਨ ਚਾਹੀਦੀ ਹੈ, ਜੇ ਇਸ ਤਰੀਕੇ ਦਾ ਸਿਨੇਮਾ ਦੇਖਣਾ ਪਸੰਦ ਕਰਦੇ ਹੋ, ਸ਼ਾਇਦ ਇਹ ਮੂਵੀ ਫਿਰ ਤੁਹਾਡੇ ਲਈ ਨਹੀਂ ਹੈ, ਤੁਸੀਂ ਜਾ ਕੇ ਕੁਝ ਅਲੱਗ ਦੇਖ ਸਕਦੇ ਹੋ। ਜੋ ਲਾਸਟ ਪਾਰਟ ਕੈਰੀ ਔਨ ਜੱਟਾ 3 ਸੀ, ਉਸ ਤੋਂ ਕੁਝ ਲੋਕ ਨਾਰਾਜ਼ ਵੀ ਹੋਏ ਸੀ, ਕੁਝ ਲੋਕਾਂ ਨੇ ਸ਼ਿਕਾਇਤ ਵੀ ਕੀਤੀ ਸੀਗੀ ਕਿ ਇਹ ਡਬਲ ਮੀਨਿੰਗ ਡਾਇਲੌਗਸ ਦੇ ਨਾਲ ਭਰੀ ਹੋਈ ਹੈ, ਇਹ ਮੂਵੀ ਇੰਨੀ ਅੱਛੀ ਨਹੀਂ ਹੈ ਜਿੰਨੇ ਲਾਸਟ ਪਾਰਟ ਸੀਗੇ। ਪਰ ਮੈਨੂੰ ਲੱਗਦਾ ਇਸ ਮੂਵੀ ਤੋਂ ਬਹੁਤ ਲੋਕ ਖੁਸ਼ ਹੋਣਗੇ, ਕਿਉਂਕਿ ਇਸ ਦੇ ਵਿੱਚ ਕੁਝ ਵੀ ਡਬਲ ਮੀਨਿੰਗ ਡਾਇਲੌਗ ਨਹੀਂ ਹੈਗੇ। ਨਾਰਮਲ ਕਾਮੇਡੀ ਇਦਾਂ ਦੀ ਹੈ ਕਿ ਜਿਹੜੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਦੇਖ ਸਕਦੇ ਹੋ। ਮੈਨੂੰ ਇਸ ਮੂਵੀ ਦੇ ਵਿੱਚ ਜੋ ਸਭ ਤੋਂ ਜ਼ਿਆਦਾ 2-3 ਚੀਜ਼ਾਂ ਨੇ ਜਿਹੜੀਆਂ ਮੈਨੂੰ ਬਹੁਤ ਜ਼ਿਆਦਾ ਮਤਲਬ ਕਿ ਲੱਗੀਆਂ ਫਿਲਮ ਦੇਖਦੇ ਹੋਏ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਐਂਡ ਦੇ ਵਿੱਚ। ਉਹ ਹੈਗੀਆਂ ਨੇ ਕਿ ਇੱਕ ਤਾਂ ਕਿ ਸਰਗੁਣ ਮਹਿਤਾ ਜਾਂ ਜਿੰਨੀ ਵੀ ਇਹਦੇ ਵਿੱਚ ਫੀਮੇਲ ਆਰਟਿਸਟ ਨੇ, ਉਹਨਾਂ ਤੋਂ ਜਿਸ ਤਰੀਕੇ ਦਾ ਕੰਮ ਲੈ ਸਕਦੇ ਸੀਗੇ, ਉਹਨਾਂ ਨੂੰ ਵੀ ਕਾਮੇਡੀ ਦੇ ਵਿੱਚ ਐਡ ਕਰ ਸਕਦੇ ਸੀ, ਉਸ ਤਰੀਕੇ ਦੇ ਨਾਲ ਇਸ ਦੇ ਵਿੱਚ ਐਡ ਨਹੀਂ ਕੀਤਾ ਗਿਆ। ਜ਼ਿਆਦਾਤਰ ਇਹ ਇੱਕ ਮੈਨੂੰ ਲੱਗੀ ਕਿ ਵੀ ਬੰਦਿਆਂ ਦੀ ਕਾਮੇਡੀ ਹੈ, ਇਸ ਦੇ ਵਿੱਚ ਬੰਦਿਆਂ ਦਾ ਜਾਂ ਗੁਰਪ੍ਰੀਤ ਘੁੱਗੀ ਭਾਜੀ ਜਾਂ ਗਿੱਪੀ ਗਰੇਵਾਲ ਭਾਈ ਨੇ ਜਾਂ ਜਿੰਨੇ ਵੀ ਜਿਹੜੇ ਐਕਟਰਸ ਵਿਨੂ ਢਿੱਲੋਂ ਭਾਜੀ ਜਿੰਨੇ ਵੀ ਨੇ, ਉਹਨਾਂ ਨੂੰ ਜ਼ਿਆਦਾ ਇਸ ਦੇ ਵਿੱਚ ਮਤਲਬ ਜਗ੍ਹਾ ਮਿਲੀ ਹੈ ਸਕਰੀਨ ਦੇ ਉੱਤੇ, ਇਹਨਾਂ ਜਨਾਨੀਆਂ ਨੂੰ ਘੱਟ ਮਿਲੀ ਹੈ। ਦੂਜੀ ਗੱਲ ਮੈਨੂੰ ਲੱਗਿਆ ਕਿ ਜੋ ਗਿੱਪੀ ਭਾਈ ਦਾ ਮੁੰਡਾ ਆ, ਇਸ ਦੇ ਵਿੱਚ ਜੋ ਕਰੈਕਟਰ ਕਰ ਰਹੇ ਵਿਨੂ ਢਿੱਲੋਂ ਦਾ ਮੁੰਡਾ ਬਣੇ ਹੋਏ ਨੇ, ਉਹ ਮੈਨੂੰ ਥੋੜਾ ਜਿਹਾ ਲੱਗਿਆ ਕਿ ਵੀ ਉਹ ਥੋੜਾ ਜਿਹਾ ਓਵਰ ਲੱਗਿਆ ਮੈਨੂੰ। ਉਹਨਾਂ ਦਾ ਜੋ ਕਰੈਕਟਰ ਉਹਨਾਂ ਨੇ ਕ੍ਰੀਏਟ ਕੀਤਾ, ਉਹ ਮੈਨੂੰ ਬਿਲਕੁਲ ਵੀ ਠੀਕ ਜਿਹਾ ਨਹੀਂ ਲੱਗਿਆ ਕਿ ਵੀ ਇੱਕ ਜਵਾਕ ਆਪਣੇ ਪਿਓ ਨਾਲ ਇੰਨੀ
ਜ਼ਿਆਦਾ ਬਦਤਮੀਜ਼ੀ ਦੇ ਨਾਲ ਪੇਸ਼ ਆ ਰਿਹਾ ਆ, ਉਹਨਾਂ ਨੂੰ ਨਾਮ ਤੋਂ ਬੁਲਾ ਰਿਹਾ ਆ ਜਾਂ ਉਹਨਾਂ ਨੂੰ ਕੁੱਟਣ ਲਈ ਤਿਆਰ ਰਹਿੰਦਾ ਆ ਉਹ, ਤੇ ਉਸ ਤੋਂ ਬਾਅਦ ਇੱਕਦਮ ਹੀ ਉਹ ਚੇਂਜ ਹੋ ਜਾਂਦਾ ਕਿ ਵੀ ਸਭ ਕੁਝ ਬਦਲ ਗਿਆ ਹੈ, ਦਾਦਾ ਜੀ ਆ ਜਾਓ। ਮਤਲਬ ਇਹ ਮੈਨੂੰ ਥੋੜਾ ਜਿਹਾ ਕਨਫਿਊਜ਼ਿੰਗ ਕਰੈਕਟਰ ਲੱਗਿਆ। ਮੈਨੂੰ ਲੱਗਿਆ ਕਿ ਵੀ ਇਸ ਕਰੈਕਟਰ ਦੇ ਉੱਤੇ ਥੋੜਾ ਜਿਹਾ ਹੋਰ ਵਰਕ ਕਰਨਾ ਚਾਹੀਦਾ ਸੀਗਾ, ਉਸਨੂੰ ਇਦਾਂ ਦਾ ਬਦਤਮੀਜ਼ ਨਾ ਦਿਖਾਉਂਦੇ, ਸ਼ਾਇਦ ਉਸਨੂੰ ਜੇ ਹੋਰ ਥੋੜਾ ਜਿਹਾ ਇਮੋਸ਼ਨਲ ਦਿਖਾਉਂਦੇ ਜਾਂ ਸਹੀ ਕਰਕੇ ਦਿਖਾਉਂਦੇ, ਉਹਦੇ ਵਿੱਚ ਵੀ ਕਾਮੇਡੀ ਕ੍ਰੀਏਟ ਹੋ ਸਕਦੀ ਸੀ। ਉਹਨਾਂ ਨੂੰ ਇਸ ਤਰੀਕੇ ਦਾ ਬਦਤਮੀਜ਼ ਦਿਖਾਉਣ ਦਾ ਮੈਨੂੰ ਲੱਗਿਆ ਕਿ ਵੀ ਇਹ ਥੋੜਾ ਜਿਹਾ ਮੈਨੂੰ ਬੇਤੁਕਾ ਜਿਹਾ ਲੱਗਿਆ। ਮੈਨੂੰ ਲੱਗਿਆ ਕਿ ਵੀ ਇੰਨਾ ਜ਼ਿਆਦਾ ਨਹੀਂ ਕਰਨਾ ਚਾਹੀਦਾ ਸੀਗਾ ਜਿੰਨਾ ਜ਼ਿਆਦਾ ਇਸ ਮੂਵੀ ਦੇ ਵਿੱਚ ਉਸਦੇ ਕਰੈਕਟਰ ਨੂੰ ਬਣਾਇਆ ਹੋਇਆ ਆ, ਉਹ ਥੋੜਾ ਜਿਹਾ ਮੈਨੂੰ ਓਵਰ ਲੱਗਿਆ। ਤੀਜੀ ਜਿਹੜੀ ਗੱਲ ਲੱਗੀ ਮੈਨੂੰ ਜਸਵਿੰਦਰ ਭੱਲਾ ਜੀ ਦੇ ਕਰੈਕਟਰ ਦੇ ਬਾਰੇ, ਕਿ ਵੀ ਉਹਨਾਂ ਨੂੰ ਹੋਰ ਵੀ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਸੀ ਇਸ ਮੂਵੀ ਦੇ ਵਿੱਚ, ਜੋ ਕਿ ਮੈਨੂੰ ਕਾਫੀ ਜ਼ਿਆਦਾ ਘੱਟ ਲੱਗਿਆ। ਮੈਨੂੰ ਲੱਗਦਾ ਕਿ ਉਹਨਾਂ ਦੇ ਜਦੋਂ ਆਉਣ ਵੇਲੇ ਪਹਿਲੇ ਜੋ ਹਾਫ ਦੀ ਮੂਵੀ ਆ ਉਹ ਇੰਨੀ ਜ਼ਿਆਦਾ ਇੰਟਰਟੇਨਿੰਗ ਨਹੀਂ ਲੱਗਦੀ, ਜਦੋਂ ਸੈਕਿੰਡ ਹਾਫ ਸ਼ੁਰੂ ਹੁੰਦਾ ਉੱਥੋਂ ਤੁਸੀਂ ਮੂਵੀ ਦੇ ਨਾਲ ਅਸਲੀ ਜੁੜਦੇ ਹੋ। ਫਸਟ ਹਾਫ ਤਾਂ ਮੂਵੀ ਦਾ ਬਹੁਤ ਜ਼ਿਆਦਾ ਡਰਾਈ ਜਾਂਦਾ ਆ, ਤੁਹਾਨੂੰ ਤੁਸੀਂ ਕੋਸ਼ਿਸ਼ ਵੀ ਕਰਦੇ ਹੋ ਹੱਸਣ ਦੀ, ਜਿਸ ਤਰੀਕੇ ਦੇ ਨਾਲ ਜੋਕਸ ਲੈਂਡ ਵੀ ਨਹੀਂ ਹੋ ਰਹੇ, ਬਹੁਤ ਸਾਰੇ ਵਿੱਚ ਠੰਡੇ ਵੀ ਜਾਂਦੀਆਂ ਨੇ ਗੱਲਾਂ ਜੀਆਂ। ਪਰ ਜਦੋਂ ਸੈਕਿੰਡ ਹਾਫ ਸ਼ੁਰੂ ਹੁੰਦਾ, ਸੈਕਿੰਡ ਹਾਫ ਆ ਕੇ ਪਿੱਚ ਫੜਦਾ ਹੈ, ਸੈਕਿੰਡ ਹਾਫ ਆ ਕੇ ਆਡੀਅנס ਨੂੰ ਆਪਣੇ ਨਾਲ ਕਨੈਕਟ ਕਰਦਾ ਆ। ਉਸ ਦੇ ਵਿੱਚ ਜਦੋਂ ਜਸਵਿੰਦਰ ਭੱਲਾ ਜੀ ਦੀ ਐਂਟਰੀ ਹੁੰਦੀ ਆ ਉਹ ਤੁਹਾਨੂੰ ਹੋਰ ਵੀ ਜ਼ਿਆਦਾ ਕਨੈਕਟ ਕਰਦੀ ਹੈ ਇਸ ਮੂਵੀ ਦੇ ਵਿੱਚ। ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਸੈਕਿੰਡ ਪਾਰਟ ਜਸਵਿੰਦਰ ਭੱਲਾ ਜੀ ਦੀ ਐਂਟਰੀ ਆ ਉਸ ਨੂੰ ਹੋਰ ਵੀ ਜ਼ਿਆਦਾ ਇਸਤੇਮਾਲ ਕਰਦੇ, ਉਸ ਨੂੰ ਮਤਲਬ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਲੈ ਕੇ ਆਉਂਦੇ, ਚਾਹੇ ਉਹਨਾਂ ਨੂੰ ਘੱਟ ਦਿਖਾਉਂਦੇ AI ਨੂੰ, ਉਹਨਾਂ ਦੇ ਜਿਹੜਾ ਇਨਵਿਜ਼ੀਬਲ ਹੈ ਜਿਹੜਾ ਉਹਨਾਂ ਦਾ ਜਿਹੜਾ ਕਰੈਕਟਰ ਆ ਉਹ ਇਨਵਿਜ਼ੀਬਲ ਕਰੈਕਟਰ ਦੇ ਨਾਲ ਹੀ ਖੇਡ ਕੇ ਹੋਰ ਵੀ ਜ਼ਿਆਦਾ ਇਸ ਮੂਵੀ ਨੂੰ ਇੰਟਰਟੇਨਿੰਗ ਬਣਾਇਆ ਜਾ ਸਕਦਾ ਸੀ, ਔਰ ਉਹਨਾਂ ਦੇ ਬਾਕੀ ਜਣਿਆਂ ਦਾ ਸਕਰੀਨ ਟਾਈਮ ਚਾਹੇ ਘੱਟ ਕਰਕੇ ਇਸ ਨੂੰ ਯੂਜ਼ ਕੀਤਾ ਜਾ ਸਕਦਾ ਸੀ। ਜਿਹੜੀ ਇੱਕ ਚੌਥੀ ਚੀਜ਼ ਜਿਹੜੀ ਮੈਨੂੰ ਇਸ ਮੂਵੀ ਦੇ ਵਿੱਚ ਲੱਗਿਆ ਕਿ ਜਿਹੜੇ ਦੋ ਕਰੈਕਟਰ, ਉਹ ਜਿਹੜੇ ਸ਼ੇਰ ਨੇ, ਉਹ ਜਿਹੜੇ ਸਟਾਰਟਿੰਗ ਦੇ ਵਿੱਚ ਇੰਟਰੋਡਿਊਸ ਕੀਤੇ ਜਾਂਦੇ ਨੇ, ਜਿਨ੍ਹਾਂ ਦੇ ਉੱਤੇ 1 ਲੱਖ ਦਾ ਨਾਮ ਹੈ, ਮੈਨੂੰ ਉਹਨਾਂ ਦੀ ਐਂਡ ਦੇ ਵਿੱਚ ਆਉਣ ਦੀ ਪੂਰੀ ਉਮੀਦ ਸੀ। ਮੈਨੂੰ ਲੱਗਦਾ ਸੀਗਾ ਕਿ ਉਹ ਐਂਡ ਦੇ ਵਿੱਚ ਵੀ ਆਉਣਗੇ, ਪਰ ਜਿਹੜਾ ਉਹਨਾਂ ਦਾ ਐਂਡ ਦੇ ਵਿੱਚ ਨਾ ਆਣਾ ਵੀ ਉਹ ਵੀ ਮੈਨੂੰ ਥੋੜਾ ਜਿਹਾ ਲੱਗਿਆ ਕਿ ਵੀ ਉਹ ਕਿਉਂ ਨਹੀਂ ਆਏ। ਉਹ ਦੋ ਕਰੈਕਟਰ ਨੂੰ ਹੋਰ ਮਤਲਬ ਜਦੋਂ ਤੁਸੀਂ ਸਟਾਰਟਿੰਗ 'ਚ ਇੰਟਰੋਡਿਊਸ ਕਰ ਹੀ ਦਿੱਤੇ ਤੇ ਫਿਰ ਉਹਨਾਂ ਨੂੰ ਐਂਡ ਤੱਕ ਕਿਉਂ ਨਹੀਂ ਇਸਤੇਮਾਲ ਕੀਤਾ ਗਿਆ। ਉਸ ਦਾ ਐਂਡ ਦੇ ਵਿੱਚ ਵੀ ਆਉਣਾ ਬਣਦਾ ਸੀ, ਚਾਹੇ ਉਸਨੂੰ ਉਹ ਜੀਜਾ ਬਣਾ ਦਿੰਦਾ, ਚਾਹੇ ਕੋਈ ਕਰੈਕਟਰ ਬਣਾ ਦਿੰਦਾ, ਉਹ ਉੱਥੇ ਫਿਰ ਉਹ ਕਾਮੇਡੀ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ, ਉਹ ਸਿਚੁਏਸ਼ਨਲ ਕਾਮੇਡੀ ਹੈ ਜਿਹੜੀ ਹੋਰ ਵੀ ਵਧੀਆ ਨਿਖਰ ਕੇ ਆਉਂਦੀ, ਹੋਰ ਕਾਮੇਡੀ ਵਧੀਆ ਬਣਦੀ। ਫਿਰ ਉੱਥੇ ਉਹ ਗੱਲਾਂ ਕਰਦੇ ਕਿ ਯਾਰ ਇਹ ਤਾਂ ਜੰਗਲ ਦੇ ਵਿੱਚ ਸ਼ੇਰ ਵਾਲੇ ਟਾਈਮ ਦੇ ਵਿੱਚ ਆ ਤਾਂ ਸਾਡੇ ਗੋਲੀਆਂ ਮਾਰਦੀ ਸੀ ਜਾਂ ਇਹ ਚੀਜ਼ ਕਰਦੀ ਸੀਗੀ, ਉਹ ਉੱਥੋਂ ਬਚਦੇ, ਉੱਥੇ ਹੋਰ ਵੀ ਇਦਾਂ ਦੀ ਸਿਚੁਏਸ਼ਨ ਜ਼ਿਆਦਾ ਬਣ ਸਕਦੀਆਂ ਸੀਗੀਆਂ। ਪਤਾ ਨਹੀਂ ਹੈ ਕਿਉਂ ਉਹਨਾਂ ਨੇ ਇੰਨੇ ਸੋਹਣੇ ਕਰੈਕਟਰ ਇੰਟਰੋਡਿਊਸ ਵੀ ਕੀਤੇ, ਬਾਅਦ ਵਿੱਚ ਉਹ ਗਾਇਬ ਵੀ ਹੋ ਗਏ ਪੂਰੀ ਫਿਲਮ ਦੇ ਵਿੱਚੋਂ, ਉਹਨਾਂ ਨੂੰ ਐਂਡ ਦੇ ਵਿੱਚ ਕਿਉਂ ਨਹੀਂ ਲਿਆਂਦਾ ਗਿਆ। ਸੋ ਇਦਾਂ ਦੀਆਂ ਛੋਟੀ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਮੈਨੂੰ ਮੂਵੀ ਦੇ ਬਾਰੇ ਲੱਗੀਆਂ। ਪਰ ਮੈਨੂੰ ਲੱਗਿਆ ਕਿ ਵੀ ਓਵਰਆਲ ਜੇ ਤੁਸੀਂ ਜ਼ਿਆਦਾ ਸਿਨੇਮਾ ਦੀ ਨਹੀਂ ਸਮਝ ਰੱਖਦੇ ਹੋ, ਜਿਸ ਤਰੀਕੇ ਦੇ ਨਾਲ ਇੱਕ ਇਸ ਆਰਟ ਫਾਰਮ ਨੂੰ ਦੇਖਣ ਦਾ ਵੀ ਇੱਕ ਨਜ਼ਰੀਆ ਹੁੰਦਾ, ਜੇ ਉਸ ਨਜ਼ਰੀਏ ਦੇ ਨਾਲ ਨਹੀਂ ਦੇਖਦੇ ਹੋ, ਸਿਰਫ ਇੱਕ ਇੰਟਰਟੇਨਮੈਂਟ ਦੇ ਪੱਖ ਨਾਲ ਦੇਖਦੇ ਹੋ, ਆਪਣੀ ਫੈਮਿਲੀ ਨਾਲ ਇੱਕ ਇੰਜੋਏ ਕਰਨ ਲਈ ਇੱਕ ਤੁਸੀਂ ਥੀਏਟਰ ਦੇ ਵਿੱਚ ਜਾਂਦੇ ਹੋ, ਤਾਂ ਇਹ ਤੁਹਾਨੂੰ ਫਿਲਮ ਪੂਰੀ ਇੰਟਰਟੇਨ ਕਰੇਗੀ। ਤੁਸੀਂ ਜਾ ਕੇ ਦੇਖ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਬਾਕੀ ਇਦਾਂ ਦੇ ਹੋਰ ਰਿਵਿਊਜ਼ ਦੇ ਲਈ ਤੁਸੀਂ ਇੰਡੋਜ਼ ਟੀਵੀ ਨੂੰ ਫੋਲੋ ਜ਼ਰੂਰ ਕਰਿਓ। ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਮੂਵੀ ਕਿਵੇਂ ਦੀ ਲੱਗੀ ਜਦੋਂ ਤੁਸੀਂ ਥੀਏਟਰ ਦੇ ਵਿੱਚ ਦੇਖ ਕੇ ਆਏ, ਜਾਂ ਜੇ ਤੁਸੀਂ ਹਾਲੇ ਤੱਕ ਨਹੀਂ ਦੇਖੀ ਤਾਂ ਤੁਹਾਨੂੰ ਇਸ ਮੂਵੀ ਤੋਂ ਕਿਵੇਂ ਦੀਆਂ ਉਮੀਦਾਂ ਨੇ, ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ, ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ।